ਤੁਹਾਡੇ ਜਿਹੜੇ ਚਾਚੇ ਸਨ ਉਹਨਾਂ ਦੇ ਕੋਈ ਨਾਂ ਯਾਦ ਨੇ? ਬਾਗਮਾਨ तो छोटा साढ़े हरी राम। अच्छा। फिर माया राम। अच्छा। अमर चंद, अमीर चंद। अच्छा, सारे भरा सन चाचे ने तो। सही हो गया। अच्छा, ਤੁਸੀਂ 7 ਭਾਈ ਸੀ? ਕੀ ਨਾਂ ਸੀ ਉਹਨਾਂ ਦੇ ਬਾਕੀਆਂ ਦੇ? ਵੱਡੇ ਦਾ ਸਰਦਾਰੀ ਲਾਲ, ਇੱਕ ਦਾ ਬਿਹਾਰੀ ਲਾਲ, ਉਹ ਇੰਡੀਆ ਚਲਾ ਗਿਆ ਸੀ, ਇੱਕ ਮਦਨ ਲਾਲ। ਅੱਛਾ। ਮਦਨ ਲਾਲ ਸੀ। ਇੱਕ ਦਾ ਬਾਬੂ ਸੀ, ਬਾਬੂ। अच्छा, बाबू। हाँ जी, तो सराय धनपत राम। हाँ जी, एक का नाम है धनपत राम। अच्छा। मेरा नाम दर्शन लाल, मेरा नाम है इकबाल। ठीक है जी, सही हो गया। ਤੁਹਾਡੇ ਵਾਲਾ ਸਾਹਿਬ ਨੂੰ ਉਹਨੇ ਕਿਵੇਂ ਮਾਰਿਆ? ਗੋਲੀਆਂ ਮਾਰੀਆਂ 4 ਮਰੇ, ਫਿਰ ਬਾਹਰ ਸੱਦ ਕੇ ਨਾ ਤੇ ਨਾਰੇ ਸੱਦ ਦਿੱਤਾ ਕੁੜੀਆਂ। ਅੱਛਾ, ਜ਼ੈਲਦਾਰ ਨੇ ਤੁਹਾਡੇ ਵਾਲਾ ਸਾਹਿਬ ਨੂੰ ਮਾਰਿਆ? ਗੋਲੀਆਂ। अस्सलाम वालेकुम, सत श्री अकाल, आदाब दोस्तों। सब दा पंजाब दी टीम पिंड हरपोकी पहुंची है। अज एक साडा मुख्तसर जिहा इंटरव्यू इस पिंड दा है जी। ब्राह्मण खानदान के बजुर्ग साडे सामने बैठे ने जिहड़े 47 वेले मुसलमान हो गए ते इन्हां दी 85 एकड़ ज़मीन सी। शाहपुर ते मजू चक दे विच इन्हां दी ज़मीन सी। इन्हां दा पिछला पिंड जिहड़ा सी शाहपुर सी। ते अज असीं इन्हां दी 47 दी कहानी भी सुनांगे। इन्हां ने किहड़े जुल्म होए, ए किद्दां मुसलमान होए ते इन्हां दी ज़मीन जिहड़ी अज तक इन्हां नूं नहीं मिली उहदे बारे भी गलबात करते हैं। आओ मिलिए इन्हां बजुर्गों दे। अस्सलाम वालेकुम, की हाल चाल है बजुर्गो? की नाम है अपना? तुहाडा बजुर्गो? मोहम्मद शफी। तुहाडा सब पहले की नाम सी? मेरा नाम पहला इकबाल सी। इकबाल नाथ। इकबाल नाथ। ते तुहाडा की नाम सी? दर्शन लाल। सही हो गया। ते तुहाडे वालिद साहब दा की नाम सी? हरी राम सी। हरी राम। ते दादा जी दा? नद्दामल। कौम ब्राह्मण। ब्राह्मण। तुहाडा पिंड जिहड़ा जद्दी पुश्ती जिथे असीं बैठे हैं ਇਹ ਪਿੰਡ ਸੀ ਜਾਂ ਪਿੱਛੇ ਮਜੂ ਚੱਕ ਦੇ ਨਾਲ? ਉਹ ਪਿਛਲਾ ਪਿੰਡ ਸੀ ਸਾਡਾ ਸ਼ਾਹਪੁਰ। ਸਰਾ ਪਿੰਡ ਸਰਾ। ਸ਼ਾਹਪੁਰ ਦੇ ਨਾਲ ਉਹਦੇ ਪਾਸੇ ਛੋਟਾ ਪਿੰਡ ਸਰਾ। ਅੱਛਾ। ਉੱਥੋਂ ਦੇ ਅਸੀਂ ਰਹਿਣ ਵਾਲੇ ਸਾਂ। 47 ਤੋਂ 15 ਤੋਂ 4 ਸਾਲ ਪਹਿਲਾਂ ਅਸੀਂ ਇੱਥੇ ਹਰਪੋ ਕੇ ਆਏ ਆ। ਇੱਥੇ ਆਬਾਦ ਹੋਇਆ। ਸਾਡੇ ਵਾਲਿਦ ਸਾਹਿਬ ਇੱਥੇ ਰਹਿੰਦੇ ਸਨ। ਅੱਛਾ। ਉਸ ਤੋਂ ਬਾਅਦ ਵਿੱਚ 47 ਜਦੋਂ ਜੰਗ ਲੱਗਾ ਪਾਰਟੀ ਕਿਸ਼ਨ ਹੋਈ ਹੈ। ਸਾਡੇ ਰਿਸ਼ਤੇਦਾਰ ਸਾਹਿਬ ਚਲੋ ਉਹ ਵੀ ਤੁਹਾਡੇ ਕੋਲ ਪੁੱਛਦੇ ਆ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਕਾਰੋਬਾਰ ਜੀ ਤਜਾਰਤ ਦਾ ਕਰਦੇ, ਭਾਈ ਦਾ ਵੀ ਕਰਦੇ। ਅੱਛਾ, ਮਾਲਦਾਰ ਸਾਮੀ ਸਨ? ਹਾਂ ਜੀ। ਅੱਛਾ। ਤੇ ਜਿਹੜੇ ਤੁਹਾਡੇ ਬਜ਼ੁਰਗ ਨੇ ਉਹਨੇ ਦੁਕਾਨਾਂ ਵਗੈਰਾ ਵੀ ਹੈ ਸੀ? ਦੁਕਾਨਾਂ ਵਗੈਰਾ ਵੀ ਸੀ? ਅੱਛਾ। ਅੱਛਾ, ਵਾਲਾ ਸਾਹਿਬ ਤੁਹਾਡੇ ਦੁਕਾਨਾਂ ਵੀ ਸੀ, ਤਜਾਰਤ ਵੀ ਕਰਦੇ ਸੀ। ਤੇ ਜ਼ਮੀਨ ਜਿਹੜੀ ਸੀ ਤੁਹਾਡੀ ਉਹ ਕਿਹੜੇ ਪਿੰਡ ਦੇ ਵਿੱਚ ਸੀ? ਸ਼ਾਹਪੁਰ। ਹਾਂਜੀ। ਰਾਤ ਤੇ ਮਜੂ ਚੱਕ।
ਮੱਝੂ ਚੱਕ ਸਹੀ ਹੋ ਗਿਆ। ਤਿੰਨਾਂ ਪਿੰਡਾਂ ਦੇ ਵਿੱਚ ਤੁਹਾਡੇ 85 ਕਿੱਲੇ ਸੀ ਹਾਂ ਬਸ। ਤੇ ਉਹ ਵਾਹੀ ਆਪ ਕਰਦੇ ਸੀ ਕਿ ਠੇਕੇ ਦਿੱਤੇ ਸੀ? ਪਹਿਲਾਂ ਆਪ ਬਾਂਦੇ ਸਨ, ਫਿਰ ਮੁੜ ਕੇ ਠੇਕੇ ਤੇ ਦਿੱਤੀ ਸਨ। ਅੱਛਾ। ਸਾਡੇ ਤਾਂ ਅਸਾਂ ਵੀ ਠੇਕੇ ਤੇ ਮੁੜ ਕੇ ਦਿੱਤੀ। 7 ਸਾਲ ਅਸੀਂ ਵੀ ਲੈਂਦੇ ਰਹੇ। ਅੱਛਾ 7 ਸਾਲ ਅਸੀਂ ਵੀ ਲੈਂਦੇ ਰਹੇ। 47 ਤੋਂ ਬਾਅਦ? 47 ਤੋਂ ਬਾਅਦ ਪੱਠਾ ਲਿਖਦੇ ਨੇ ਸਰ ਕਾਗਜ਼ ਤੇ। ਹਾਂ ਹਿੱਸਾ ਲੈਂਦੇ ਰਹੇ। ਚਲੋ ਵੀ ਹੁਣ ਸਾਰੀਆਂ ਗੱਲਾਂ ਤੁਹਾਡੇ ਕੋਲ ਐਸਾ ਪੁੱਛਦੇ ਆ। ਅੱਛਾ ਬਜ਼ੁਰਗੋ, ਜਦੋਂ ਇਸ ਪਿੰਡ ਦੇ ਤੁਸੀਂ ਆਏ ਸੀ ਇੱਥੇ ਕਿਹੜਾ ਜ਼ੈਲਦਾਰ ਸੀ? ਕਰਮ ਸਿੰਘ ਜ਼ੈਲਦਾਰ। ਕਰਮ ਸਿੰਘ। ਅੱਛਾ ਤੇ ਭਰਾ ਉਹਦੇ ਦਾ ਕੀ ਨਾਂ ਸੀ? ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ। ਇੱਥੇ ਸਿੱਖਾਂ ਦੇ ਘਰ ਹੁੰਦੇ ਸੀ ਕਿ ਮੁਸਲਮਾਨਾਂ ਦੇ ਪਿੰਡ ਸੀ? ਸਿੱਖਾਂ ਦੇ ਘਰ ਸਨ ਸਾਰੇ, ਮੁਸਲਮਾਨਾਂ ਦੇ ਘਰ ਸਨ। ਅੱਛਾ ਇੱਧਰ ਨਹੀਂ। ਤੇ ਰਕਬਾ ਜ਼ਿਆਦਾ ਕਿਹਨਾਂ ਦਾ ਸੀ? ਸਿੱਖਾਂ ਦੇ ਸਾਰਾ ਰਕਬਾ, ਪਿੰਡ ਸਾਰਾ ਸਿੱਖਾਂ ਦਾ। ਅੱਛਾ। 4 ਘਰ ਬੈਠ ਮਾਲਕ ਦੇ ਸਿੱਖ। ਉਹਨਾਂ ਦਾ ਕੋਈ ਨਾਂ ਚੇਤਾ? ਨਾ ਜ਼ੈਲਦਾਰ ਦੇ ਪਤਾ ਕਰਮ ਸਿੰਘ ਦਾ। ਬਾਕੀ ਘਰ ਇੱਕ ਸਫੈਦ ਪੋਸ਼ਾ ਦਾ ਸੀ, ਉਹਨਾਂ ਦੇ ਨਾਂ ਦਾ ਸਾਨੂੰ ਨਹੀਂ ਪਤਾ। ਅੱਛਾ ਸਫੈਦ ਪੋਸ਼ ਵੀ ਸੀ। ਬਾਕੀ ਕੋਈ ਹੋਰ ਘਰ ਸਨ ਦੋ ਮਾਲਕ ਦਾ ਸਾਰੇ ਪਿੰਡ ਦੇ। ਇਹ ਜਿਹੜਾ ਪਿੰਡ ਹੈ ਹਰਪੋਕੀ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਆਲੇ ਦੁਆਲੇ ਬੜੇ ਪਿੰਡ ਹੈ। ਕਮਲ ਕੇ ਲੱਗਦਾ, ਇੱਧਰ ਮੱਝੂ ਚੱਕ ਲੱਗਦਾ, ਹਾਂਜੀ ਇੱਧਰ ਭੋਮਾ ਲੱਗਦਾ, ਦਰਗਾਪੁਰ ਲੱਗਦਾ, ਇੱਧਰ ਘੋਗੇ 2 ਪਿੰਡ ਛੋਟੇ ਛੋਟੇ। ਜ਼ਿਲ੍ਹਾ ਉਹ ਵੀ ਸਿੱਖ ਦੇ ਉੱਥੇ ਵੀ ਰਹਿੰਦੇ। ਜ਼ਿਲ੍ਹਾ ਇਹਦਾ ਗੁਜਰਾਂਵਾਲਾ ਹੀ ਸੀ? ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਗੁਜਰਾਂਵਾਲਾ। ਸਹੀ ਹੋ ਗਿਆ। ਤੇ ਜਿਹੜਾ ਤੁਹਾਡਾ ਪਿਛਲਾ ਪਿੰਡ ਸੀ ਸਰਾ, ਹਾਂਜੀ, ਉੱਥੇ ਕਿਹੜੇ ਕਿਹੜੇ ਲੋਕ ਰਹਿੰਦੇ ਸੀ? ਉੱਥੇ ਵੀ ਪਹਿਲਾਂ ਤਾਂ ਬਸ਼ੀਦੇ ਨੇ ਸਾਰੇ ਰਾਈ। ਨਹੀਂ ਉਹ 2-3 ਘਰ ਇੱਕ ਮੋਚੀਆਂ ਦਾ ਸੀ। ਅੱਛਾ। ਇੱਕ ਚੌਕੀਦਾਰ ਦਾ ਸੀ, ਬਾਕੀ ਸਾਰੇ ਅੱਛਾ ਆਪਣੇ ਸਰਕਾਰ ਦੇ 3 ਘਰ ਸਨ ਜੋ ਸਰਾ ਦੇ ਵਿੱਚ। ਉਦੋਂ ਥੋੜੇ ਅੱਛਾ 2 ਘਰ ਪਰ ਉੱਥੇ ਇੱਕ ਮੋਚੀਆਂ ਦਾ ਮੁਸਲਮਾਨ ਨੇ, ਇੱਕ ਚੌਕੀਦਾਰ, ਇੱਕ ਚੌਕੀਦਾਰਾਂ ਦਾ ਘਰ, ਬਾਕੀ ਸਾਡੇ ਘਰ, ਬਾਕੀ ਸਾਡਾ ਘਰ ਸੀ। ਸਾਰੇ ਬਾਮਣਾ ਦੇ? ਨਹੀਂ ਬਾਕੀ ਉਹ ਮੁਸਲਮਾਨ ਦਾ। ਸਿੱਖ ਵੀ ਸਾਡੇ ਸਿੱਖਾਂ ਦੇ ਕੋਈ 2 ਘਰ ਸਨ। ਤੁਹਾਡੇ ਜਿਹੜੇ ਚਾਚੇ ਸਨ ਹਾਂਜੀ ਉਹਨਾਂ ਦੇ ਕੋਈ ਨਾਂ ਯਾਦ ਨੇ? ਹਾਂਜੀ ਯਾਦ। ਕੀ ਨਾਂ ਸੀ ਉਹਨਾਂ ਦੇ ਨਾਂ ਸਰ ਜੀ, ਇੱਕ ਨਾਮ ਤੁਸੀਂ ਦੱਸੋ। ਵੱਡਾ ਜਿਹੜਾ ਹੈ ਬਾਗਮਾਲ, ਬਾਗਮਾਨ। ਸੋ ਤੋਂ ਛੋਟਾ ਸਾਡੇ ਦਾ ਹਰੀ ਰਾਮ, ਅੱਛਾ ਫਿਰ ਮਾਇਆ ਰਾਮ, ਅੱਛਾ ਅਮਰ ਚੰਦ, ਅਮੀਰ ਚੰਦ। ਅੱਛਾ ਸਾਰੇ ਭਰਾ ਸਨ ਚਾਚੇ ਨੇ ਤੁਹਾਡੇ? 5 ਭਰਾ ਸਨ। ਸਹੀ ਹੋ ਗਿਆ। ਅੱਛਾ ਤੁਸੀਂ ਸਾਰੇ ਫਿਰ ਫੈਮਿਲੀ ਇੱਥੇ ਆ ਕੇ ਬਹਿ ਗਈ ਸੀ ਚਾਚੇ ਬਾਬੇ? ਇਕੱਲੇ ਸਾਡੇ ਬਾਪ ਅਸੀਂ ਸਿਰਫ ਹਰੀ ਰਾਮ ਵਗੈਰਾ। ਅੱਛਾ ਕੱਲੇ? ਬਾਕੀ ਉੱਥੇ ਸੀ ਜ਼ਮੀਨ ਉੱਥੇ ਸੀ, ਬਾਕੀ ਇੱਥੇ ਦੁਕਾਨਦਾਰੀ ਕਾਰੋਬਾਰ ਕਰਦੇ ਸਨ। ਅੱਛਾ ਤੁਹਾਡੀ ਬਜ਼ੁਰਗੋ ਜਿਹੜੀ ਜ਼ਮੀਨ ਸੀ ਹਾਂਜੀ ਕੱਲੇ ਤੁਹਾਡੇ ਵਾਲਦ ਦੀ 85 ਕਿੱਲੇ ਸੀ ਕਿ ਪੂਰੇ ਸਾਰੇ ਭਰਾ? ਸਾਰੇ ਘਰ ਦੀ ਜਿਹੜੇ ਬਾਕੀ ਦੇ ਭਰਾ ਨੇ ਉਹਨਾਂ ਦਾ ਮੁਸ਼ਤਰਕਾ ਖਾਤਾ ਸੀ। ਹਾਂਜੀ ਸਹੀ ਹੋ ਗਿਆ। ਤੇ ਜਦੋਂ 47 ਦੀ ਵੰਡ ਹੋਈ ਸੀ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਜਿਹੜੇ ਚਾਚੇ ਸਨ ਇਹ ਇੱਥੋਂ ਕਿੱਧਰ ਨੂੰ ਨਿਕਲੇ ਸੀ? ਚਾਚੇ ਸਾਡੇ ਇੰਡੀਆ ਚਲੇ ਗਏ, ਵਾਲਦ ਸਾਡਾ ਇੱਥੇ ਕਤਲ ਹੋ ਗਿਆ। ਉਹ ਬਾਬੂ ਜੀ ਜਿੱਥੇ ਰਹਿੰਦੇ ਹਨ ਨਾ, ਹਾਂਜੀ, ਉਹ ਨਹੀਂ ਪਤਾ ਕਿਸੇ ਪਾਸੇ ਕਿਹੜੇ ਰਸਤੇ ਹੋ ਗਏ ਨੇ ਇੰਡੀਆ। ਉਹਨਾਂ ਨੇ ਤੁਹਾਡੇ ਨਾਲ ਰਾਬਤਾ ਨਹੀਂ ਸੀ ਕੀਤਾ? ਕੋਈ ਰਾਬਤਾ ਨਹੀਂ। ਤੇ ਵਾਲ ਸਾਹਿਬ ਜਿਹੜੇ ਸਾਡੇ ਸਨ ਨਾ, ਉੱਥੇ ਸਰ ਅਸੀਂ ਵੀ ਇੱਥੋਂ ਨਾਲ ਪਿੰਡ ਚੱਲੇ, ਉੱਥੇ ਤੁਰ ਗਏ ਜੱਥੇ ਚ। ਅੱਛਾ ਕੱਚੇ ਮਲਕਾਂ ਦੇ ਜੱਥਾ ਸੀ। ਬਸ ਸਾਡੇ ਵਾਲ ਸਾਹਿਬ ਗਏ ਸਾਨੂੰ ਵਾਪਸ ਲੈ ਗਏ। ਉਹਦੇ ਰੌਲਾ 2-4 ਦਿਨ ਰਹਿਣਾ, ਤੁਸੀਂ ਅਗੇ ਖੱਜਲ ਹੁੰਦੇ ਹੋ। ਅੱਛਾ ਤੁਹਾਡੇ ਵਾਲਦ ਸਾਹਿਬ ਤੁਹਾਨੂੰ ਵਾਪਸ ਲੈ ਆਏ ਸੀ? ਵਾਪਸ ਲੈ ਗਏ। ਇੱਕ ਭਰਾ ਸਾਡਾ ਰਹਿ ਗਿਆ ਢੇਕ ਲਓ, ਇੱਕ ਰਹਿ ਗਿਆ ਖੂਹ ਦੇ ਡੇਰੇ ਦੇ ਵੱਡਾ। ਤੁਸੀਂ ਕਿੰਨੇ ਭਾਈ ਟੋਟਲ? 7 ਭਰਾ। ਤੁਸੀਂ 7 ਭਾਈ ਸੀ? ਕੀ ਨਾਂ ਸੀ ਉਹਨਾਂ ਦੇ ਬਾਕੀਆਂ ਦੇ? ਵੱਡੇ ਦਾ ਸਰਦਾਰੀ ਲਾਲ, ਇੱਕ ਦਾ ਬਿਹਾਰੀ ਲਾਲ, ਉਹ ਇੰਡੀਆ ਚਲਾ ਗਿਆ ਸੀ। ਮਦਨ ਲਾਲ। ਅੱਛਾ ਮਦਨ ਲਾਲ ਸੀ। ਇੱਕ ਦਾ ਬਾਬੂ ਸੀ, ਬਾਬੂ। ਅੱਛਾ ਬਾਬੂ। ਹਾਂਜੀ ਉੱਥੇ ਸਰ ਧਨਪਤ ਰਾਮ। ਹਾਂਜੀ ਇੱਕ ਦਾ ਨਾਂ ਸੀ ਧਨਪਤ ਰਾਮ। ਅੱਛਾ ਇਹਦਾ ਨਾਂ ਹੀ ਦਰਸ਼ਨ ਲਾਲ। ਮੇਰਾ ਨਾਂ ਸੀ ਇਕਬਾਲ। ਠੀਕ ਹੈ ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ, ਜਦੋਂ ਤੁਹਾਡੇ ਬਜ਼ੁਰਗ ਇੱਥੋਂ ਚਲੇ ਗਏ, ਤੁਸੀਂ 7 ਭਰਾ ਵੀ ਉਹਨਾਂ ਦੇ ਨਾਲ ਸੀ, ਤੁਹਾਡੀ ਵਾਲਦਾ ਵੀ ਨਾਲ ਸੀ, ਤੇ ਜੱਥਾ ਤੁਹਾਡਾ ਕਿੱਥੇ ਜਾ ਕੇ ਬੈਠਾ ਸੀ? ਅੱਛਾ ਉੱਥੇ ਜਾ ਕੇ ਬੈਠਾ। ਤੇ ਜਿਹੜਾ ਇੱਥੋਂ ਦਾ ਜ਼ੈਲਦਾਰ ਸੀ ਉਹ ਕਿੱਥੇ ਜਾ ਕੇ ਬੈਠਾ ਸੀ? ਇਹ ਜਾ ਕੇ ਇੱਥੋਂ ਬਹਿ ਗਿਆ ਸੀ ਨਾਲ ਕੋਟਲੀ ਫਲਾਈਆਂ ਫਤਿਹ ਜੱਟ ਸਾਹਿਬ, ਇਹ ਜੱਟ ਸੀ ਨਾ ਸੀ। ਅੱਛਾ ਇਸਲਾਮ ਦਾ ਉੱਥੇ ਜਾ ਕੇ ਮੁਸਲਮਾਨ ਹੋ ਗਿਆ ਸੀ। ਅੱਛਾ ਉੱਥੇ ਜਾ ਕੇ ਮੁਸਲਮਾਨ ਹੋ ਗਿਆ ਸੀ? ਮੁਸਲਮਾਨ ਹੋ ਕੇ ਫਿਰ ਇੱਥੇ ਵਾਪਸ। ਅੱਛਾ ਸਾਡੇ ਵਾਲਦਾਂ ਨੂੰ ਕੋਈ ਲੱਗਦੀ ਸੀ, ਤੁਹਾਨੂੰ ਸਾਰੀ ਗੱਲ ਸਟੋਰੀ ਮੈਂ ਸੁਣਾ ਦਿੰਦਾ। ਅੱਛਾ ਦੱਸੋ ਦੱਸੋ। ਉਹ ਸੀ ਬ੍ਰਾਹਮਣ, ਇੱਕ ਮਾੜਾ ਜਿਹਾ ਬੰਦਾ, ਜਨਾਨੀ ਉਹਦੀ ਅੱਛੀ, ਉਹਨੂੰ ਰਾਤ ਨੂੰ ਨਾ ਬੰਦਿਆਂ ਕੋ ਮਰਵਾਇਆ ਸੀ, ਡੰਡਾ ਤੋਂ ਭਰਾ ਦੀਆਂ ਤੇ ਜਨਾਨੀ ਕਰ ਰਹੀ ਉਹਦੇ ਆਪ। ਅੱਛਾ ਤੇ ਲੋਕੀ ਜਿਹੜੇ ਮਿਹਣੇ ਬ੍ਰਾਹਮਣ ਜਨਾਨੀ, ਉਹ ਮੇਰੇ ਵਾਲ ਸਾਹਿਬ ਰਾਤ ਨਾ ਕੁਹਾੜੀ ਲੈ ਕੇ ਬਹਿ ਗਿਆ ਦੁਕਾਨ ਤੋਂ, ਉਹਨੇ ਕੰਮ ਕਰਨਾ ਬਾਦਸ਼ਾਹ। ਉਹਦੀ ਮਾਂ ਜਾ ਕੇ ਦੁਪੱਟਾ ਸੱਟਿਆ ਤਾਰਾ ਚ ਸਾਡੇ ਬਾਰੇ ਦੇ ਤੋਂ ਫਿਰ ਚੁੱਕ ਕਰ ਘਰ ਆਇਆ। ਉਹ ਗਾੜੀ ਜਿਹੜੀ ਸੀ ਉਹਦੀ ਯਾਦ ਸੀ। ਅੱਛਾ ਸਾਡਾ ਕੋਈ ਨਹੀਂ ਵਿਗਾੜ ਸਕਦਾ ਸੀ। 40-50 ਜੀ ਦਾ ਘਰ।
ਜਿਆਦਾ ਸਾਡਾ ਕੋਈ ਨਹੀਂ ਸਾਡਾ ਪਰਿਵਾਰ ਮੈਂ ਕਿਹੜੀ ਪਰਿਵਾਰ ਸੀ ਕਰਦਾ ਨਾਲੇ ਜ਼ਮੀਨ ਦੇ ਮਾਲਕ ਸਨ। ਨਾਲੇ ਵਧੀਆ ਦਾ ਬੰਦਾ ਸੀ ਬਾਦਗਦਾਰ ਸੀ ਸਾਰੀ ਰਾਤ ਨੂੰ ਨਿਜ਼ਾਰ ਤੇ ਬਾਤ ਕਰਦਾ ਤੇ ਸਹੀ ਬੰਦਾ ਜੋ ਕਿ ਮਗਾ ਦੇ ਸਕਦਾ। ਅੱਛਾ ਪਰਿਵਾਰ ਸੀ ਕਿ ਤੇ ਉਹਨੇ ਫਿਰ ਇਸ ਗੱਲ ਜਾ ਉਹ ਹਿੰਦੁਸਤਾਨ ਅਸੀਂ ਘਰ ਸਾ ਸਾਰੇ ਸਾਨੇ ਹਿੰਦੁਸਤਾਨ ਪਾਕਿਸਤਾਨ ਕੋਈ ਘਰ ਨਾਲ ਸਾਨੇ ਨਹੀਂ ਬਣਾ ਸਕਦਾ। ਉਹ ਸਾਰੇ ਕਲਰ ਵਾਸਤੇ ਨਹੀਂ ਤੁਹਾਡੇ ਵਾਲਾ ਸਾਹਿਬ ਨੂੰ ਉਹਨੇ ਕਿਵੇਂ ਮਾਰਿਆ? ਗੋਲੀਆਂ ਮਾਰੀਆਂ 4 ਮਰੇ ਫਿਰ ਬਾਹਰ ਸੱਦ ਕੇ ਨਾ ਤੇ ਨਾਰੇ ਸੱਦ ਤੱਕ ਕੁੜੀਆਂ ਕਟਾਤਾ ਨਾ। ਅੱਛਾ ਜ਼ੈਲਦਾਰ ਨੇ ਤੁਹਾਡੇ ਵਾਲਾ ਸਾਹਿਬ ਨੂੰ ਮਾਰਿਆ ਗੋਲੀਆਂ ਨਾਲ। ਤੇ ਉਦੋਂ ਇਹ ਕੰਮ ਠੰਡਾ ਹੋ ਗਿਆ ਸੀ 47 ਵਾਲਾ ਜਦੋਂ ਮਾਰਿਆ ਗਿਆ? ਨਹੀਂ ਸਾਡੇ ਤੋਂ ਪਾਰਟੀਸ਼ਨ ਜ਼ੋਰ ਸੀ ਪਾਰਟੀਸ਼ਨ ਦਾ। ਅੱਛਾ ਪਾਰਟੀਸ਼ਨ ਦਾ ਜ਼ੋਰ ਸੀ। ਉਹਦੇ ਬਾਅਦ ਉਹ ਮੁਸਲਮਾਨ ਉਹਨੇ ਸ਼ਰਾਬ ਪੀ ਕੇ ਗਲ ਪਾ ਧੀ ਦਾ ਸਾਗ ਦੇ ਫਿਰ ਰਾਤੋਂ ਰਾਤ ਨਸ ਗਿਆ। ਫਿਰ ਤੋਂ ਇੰਡੀਆ ਤੋਂ ਗਿਆ। ਅੱਛਾ ਫਿਰ ਇੰਡੀਆ ਵੀ ਚਲਾ ਗਿਆ? ਬਠਿੰਡਾ ਸ਼ਹਿਰ ਹੈ, ਬਠਿੰਡੇ ਜਾ ਕੇ ਬੈਠਾ। ਅੱਛਾ ਉਹਦੇ ਪੁੱਤਰ ਆਇਆ ਉਹਨੇ ਇੱਥੇ ਕਦੀ ਵਾਪਸ ਆਇਆ ਉਹਨਾਂ ਵਿੱਚੋਂ ਕੋਈ? ਨਹੀਂ ਉਹਦਾ ਮੁੰਡਾ ਆਇਆ ਇੱਕ। ਅੱਛਾ ਬਜ਼ੁਰਗੋ ਤੁਹਾਡੇ ਜਿਹੜੇ ਰਿਸ਼ਤੇਦਾਰ ਸੀ ਉਹ ਕਿੱਥੇ ਜਾ ਕੇ ਬੈਠੇ ਨੇ ਇੰਡੀਆ? ਕੋਈ ਰਾਬਤਾ ਹੋਇਆ ਉਹਨਾਂ ਨਾਲ? ਉਹ ਬੈਠੇ ਜੀ ਮੰਡੀ ਲਾਡਵਾ ਜ਼ਿਲ੍ਹਾ ਕਰਨਾਲ ਤਹਿਸੀਲ ਥਰਮੈਸਰ। ਅੱਛਾ ਉਸ ਹੁਣ ਦਾ ਤਹਿਸੀਲ ਦਾ ਨਾਮ ਬਦਲ ਦਿੱਤਾ। ਕੋਈ ਉਸ ਵੇਲੇ ਖਾਤੇ ਚੱਲਦੇ ਹੋਣੇ ਉਹ ਖਾਤੇ ਪਵਾਏ ਨੂੰ ਦੁਬਾਰਾ ਕੋਈ ਹੁਣ ਕੋਈ ਫੋਨ ਨੰਬਰ ਜਾਂ ਤੁਹਾਡਾ ਰਾਬਤਾ ਹੀ ਨਹੀਂ ਹੋਇਆ ਉਹਨਾਂ ਨਾਲ? ਖਤਰ ਦੇ ਪਹਿਲਾਂ ਹੁੰਦਾ ਸੀ ਜਦੋਂ 47 ਦੇ ਬਾਅਦ। 20 ਸਾਲ ਹੋ ਗਏ ਜੀ ਖਤੋ ਕਰਾਉ ਸਭ ਕੁਝ ਬੰਦ। ਅੱਛਾ ਬੰਦ। ਅਗਰ ਹੁਣ ਤੁਹਾਡੀ ਇਹ ਵੀਡੀਓ ਵੇਖਦੇ ਹੋਣ ਤੇ ਤੁਸੀਂ ਰਾਬਤਾ ਕਰਨਾ ਚਾਹੋਗੇ ਉਹਨਾਂ ਦੇ ਨਾਲ ਆਪਣੇ ਖਾਨਦਾਨ? ਤੁਹਾਡਾ ਬਜ਼ੁਰਗੋ ਦਿਲ ਕਰਦਾ ਉਹਨਾਂ ਨਾਲ ਰਾਬਤਾ ਕਰਨ ਨੂੰ? ਚਲੋ ਇਹ ਕਿਹੜਾ ਗੁਨਾਹ ਸਾਡਾ ਖੂਨ ਹੈ, ਕਿਹੜਾ ਗੁਨਾਹ ਦਿਲ ਵਾਲੀ ਗੱਲ ਹੈ। ਚਲੋ ਜੀ ਅਸੀਂ ਜਾਂ ਤੋਂ ਚਲ ਪਾਈ ਉਹਨਾਂ ਤਾਂ ਵੀ ਅਸੀਂ ਅਖਲਾਰਾ ਉਹਨਾਂ ਪਾਈ ਕੋਈ ਨਹੀਂ ਸਾਡਾ ਰਿਕਾਰਡ ਜਿਹੜਾ ਲਾਹੌਰ ਪਿਆ ਕਲੇਮ ਉਸ ਰਹੀ। ਚਲੋ ਜੀ ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਿਹੜੀ ਤੁਹਾਡੀ ਜ਼ਮੀਨ ਸੀ 85 ਕਿੱਲੇ ਉਹ ਮੈਨੂੰ ਪਤਾ ਲੱਗਾ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਤੁਹਾਨੂੰ ਮਿਲੀ। ਇੱਕ ਮਰਲਾ ਨਹੀਂ ਮਿਲਿਆ। ਤੁਸੀਂ 7 ਸਾਲ 47 ਤੋਂ ਬਾਅਦ ਜਦੋਂ ਜਾੜੇ ਪੈ ਗਏ ਲੋਕ ਇੱਥੋਂ ਚਲੇ ਗਏ ਤੁਸੀਂ ਫਿਰ ਵੀ ਉਹ ਜ਼ਮੀਨ ਦਾ ਠੇਕਾ ਲੈਂਦੇ ਰਹੇ ਹੋ? ਲੈਂਦੇ ਨੇ 7 ਸਾਲ। ਉਸ ਤੋਂ ਬਾਅਦ ਕੀ ਹੋਇਆ ਇੰਜ ਦਾ ਕਿ ਤੁਹਾਨੂੰ ਜ਼ਮੀਨ ਤੁਹਾਡੇ ਕੋਲ ਨਹੀਂ ਰਹੀ? ਜਿਹੜੇ ਆਏ ਨਾ ਜੰਮੂ ਵਾਲੇ ਆਦੀਆਂ ਸਨ ਖੂਹ ਦੇ ਪਾਣੀ ਵਾਲੇ ਤੇ ਬਾਕੀ ਪਹਿਲੇ ਉਹ ਬਰਾਨ ਸਨ ਬੰਜਰ ਪਏ ਹੁੰਦੇ ਸਨ। ਅੱਛਾ ਹੁਣ ਤੇ ਸਾਰੀਆਂ ਬਾਤ ਹੋ ਗਈਆਂ ਨੇ। ਆ ਸਾਡੇ ਪਿੰਡ ਸੂਰਜ ਲਾ ਕੇ ਤੋੜ ਬਜਰ ਹੋਈ ਬੋਝੀ ਬੋਝ ਹੁੰਦੇ। ਅੱਛਾ ਤੇ ਹੁਣ ਬਾਤ ਹੋ ਗਿਆ ਕਰ ਜਿਹਨੇ ਜੀਵਾ ਦੇ ਕੰਮ ਰੱਖਦਾ ਸਹੀ ਹੋ ਗਿਆ। ਅੱਛਾ ਨਹੀਂ ਤੇ ਤੁਸੀਂ 7 ਸਾਲ ਵਾਹੀਆਂ ਹੋ ਉਸ ਤੋਂ ਬਾਅਦ ਵੀ? ਅਸੀਂ ਨਹੀਂ ਵਾਹੀਆਂ ਤੁਹਾਨੂੰ ਠੇਕੇ ਦਿੱਤੀਆਂ ਸੀ ਨਾ ਤੁਸੀਂ? ਉਹ ਯਾਰ ਬਹੁਤੀ ਪੈ ਗਈ ਥੋੜੀ ਚਾਹਦੀ ਆ ਉਸ ਸ਼ਾਪਰ ਦੇ ਤੇ ਆ ਠੇਕਦੇ ਜੀ ਜਿਹੜਾ ਮੱਝਾਂ ਕਾਲੀਆਂ ਉਹ ਸਾਨੂੰ ਪਤਾ ਨਹੀਂ ਸੀ, ਸਾਡੇ ਭਾਈਆਂ ਨੂੰ ਨਹੀਂ ਪਤਾ। ਬਾਅਦ ਜੋ ਕੇਸ ਬਣਿਆ ਨਾ ਜ਼ਮੀਨਾਂ ਲਾ ਕੇ ਉਦੋਂ ਫਿਰ ਜ਼ਮੀਨਾਂ ਕਢਾਈ ਪਟਵਾਰੀ ਕੋਲ ਜਦੋਂ ਮੈਂ ਕਰਨਾ ਜਿੱਥੇ ਤੇ ਸਾਡੀਆਂ ਜ਼ਮੀਨਾਂ ਅਗਰ ਜਿਆਦਾ ਲੜ ਗਿਆ ਆਖਣਾ ਹੁਣ ਤੁਹਾਡੇ ਜਿਹੜੇ ਉੱਥੇ ਇੰਡੀਆ ਚਲੇ ਗਏ ਨੇ ਸਾਕ ਜੀ ਜੀ ਉਹਨਾਂ ਨੇ ਤੇ ਨਹੀਂ ਜ਼ਮੀਨ ਪਵਾਈ ਤੁਹਾਡੀ ਇੱਥੋਂ ਵਾਲੀ? ਨਹੀਂ ਨਹੀਂ ਕੋਈ ਉਹਨਾਂ ਆਪਣੇ ਨਾਮ ਨਹੀਂ ਪਾਈ ਕਲੇਮ ਵਿੱਚ ਅੱਛਾ ਕਲੇਮ ਤੁਹਾਡੇ ਕੋਲ ਪਏ ਨੇ ਇੱਥੇ ਸਾਰੇ? ਲਾਹੌਰ ਪਿਆ ਜੀ ਲਾਹੌਰ ਰੈਵਨਿਊ ਬੋਰਡ 'ਚ। ਅੱਛਾ ਇਹ ਦੱਸੋ ਹੁਣ ਕਾਰ ਉਹਨੂੰ ਮੈਨੂੰ ਗੱਲ ਕਰ ਨਹੀਂ ਰਿਕਾਰਡ ਕਿੱਥੇ ਪਿਆ ਤੁਹਾਡਾ? ਲਾਹੌਰ ਰੈਵਨਿਊ ਬੋਰਡ 'ਚ ਹੁੰਦਾ ਰਿਕਾਰਡ। ਉਹ ਕਲੇਮ ਉੱਥੇ ਹੀ ਮੌਜੂਦ ਹੈ? ਹਾਂ ਜੀ ਉੱਥੇ ਹੋਣਾ। ਤੇ ਫਿਰ ਕਿਉਂ ਨਹੀਂ ਤੁਹਾਨੂੰ ਜ਼ਮੀਨ ਦਿੱਤੀ ਉਹਨਾਂ ਨੇ? ਰਾਸਾਇਣ ਸਾਹਮਣੇ ਜੱਜ ਲੜ ਗਿਆ ਗੱਲ ਸੁਣਾ। ਉਹ ਕਸਟੋਡੀਅਨ ਨੇ ਕੇਸ ਚੁ ਕੀਤਾ ਸੀ। ਤੁਸੀਂ? ਹਾਂਜੀ ਤੇ ਉਹ ਅਸੀਂ ਆਖਿਆ ਸੋਸਾ ਵਾਲ ਸਾਹਿਬ ਬੋਲਦਾ ਗੱਲ ਤੇ ਉਹ ਜੋ ਸ਼ਾਤਾਂ ਲਾਈਆਂ ਨਾ ਦੂਜੇ ਭਾਈ ਸਾਡੇ ਨੇ ਵੱਡਾ ਵੱਡਾ ਸ਼ਾਤ ਮਰਦੀ ਨੇ ਉਹਦਾ ਆਈਦਾ ਮਰ ਗਿਆ। ਉਹ ਜਾਇ ਸਮਝਿਆ ਕੋਲੇ ਵਸਤਾਂ ਚਲਾ ਗਿਆ। ਅੱਛਾ ਉਹ ਖਰਾਬ ਕਰ ਗਿਆ ਕੁਝ ਬਾਹਰ ਲਾਉਣ ਜਾਂਦੇ ਹੈ ਤੱਕ। ਅੱਛਾ ਫਿਰ ਇਹ ਹੋ ਗਿਆ ਹਾਈ ਕੋਰਟ ਉਹਨਾਂ ਫਿਰ ਮਾਨ ਕਰਤਾ ਥੱਲੇ ਦਾ ਫੈਸਲਾ ਕਰੋ। ਅੱਛਾ ਅੱਛਾ ਕੇਸ ਜਿਹੜਾ ਤੁਹਾਡਾ ਕਿੰਨੇ ਸਾਲ ਚੱਲਿਆ ਸੀ ਉਹ? 5 ਸਾਲ। 5 ਸਾਲ? ਹਾਂਜੀ 5 ਸਾਲ ਦੇ ਵਿੱਚ ਉਹਨੇ ਫੈਸਲਾ ਦੇ ਦਿੱਤਾ ਕਿ ਤੁਹਾਡੀ ਜ਼ਮੀਨ ਹੀ ਨਹੀਂ ਹੈ? ਆ ਉਹਨਾਂ ਕਹੇ ਤੁਹਾਡਾ ਬਾਲ ਸਾਹਿਬ ਜਿਹੜੇ ਨੇ ਉਹ ਹਿੰਦੁਸਤਾਨ ਚਲੇ ਗਏ ਤੁਸੀਂ ਉਹਦੇ ਰਹਿਣ ਦਾ ਸਬੂਤ ਸਹੀ ਨਹੀਂ ਦਿੱਤਾ ਇਸ ਵੇਲੇ ਤਾਂ ਸਭ ਜਾਂਦੇ ਲੜ ਗਏ। ਉਹ ਪੈਸੇ ਲੈ ਕੇ ਦੂਜੀਆਂ ਮਾਰਿਆ ਪਾਰਟੀਆਂ ਕੋਲ। ਜਿਹੜੇ ਪਟਵਾਰੀ ਸੀ ਇੱਥੋਂ ਦੇ ਹਾਂਜੀ ਉਹਨਾਂ ਨੇ ਵੀ ਕੋਈ ਹੈਲਪ ਨਹੀਂ ਕੀਤੀ? ਪਟਵਾਰੀ ਦਾ ਰਕਬਾ ਲਾੜ ਕਰਕੇ ਮਾਰਿਆ। ਪਟਵਾਰੀ ਵੀ ਰਕਬਾ ਲਾੜ ਕਰਕੇ ਮਾਰਿਆ। ਉਹ ਜਿਹੜੇ ਇੰਡੀਆ ਗਏ ਨੇ ਜਾਂ ਉੱਥੋਂ ਨੇ ਉੱਥੇ ਲਿਖਿਆ ਗਿਆ ਚਾਰ ਕੋਲ ਵਤਨ ਛੋੜ ਗਏ। ਉਹ ਵਤਨ ਅੱਛਾ ਹਾਂਜੀ ਤੁਹਾਡਾ ਉਹਨਾਂ ਨੇ ਕਿਹਾ ਕਿ ਇੱਥੋਂ ਚਲੇ ਗਏ ਨੇ? ਹਾਂਜੀ ਇੱਥੇ ਜਿਹੜੇ ਗਏ ਨੇ ਤਾਰ ਕੋਲ ਮਤਲਬ ਉੱਥੋਂ ਜਿਹੜੇ ਆਏ ਉੱਥੇ ਲਿਖਿਆ ਗਿਆ ਤਾਰ ਕੋਲ ਮਤਲਬ ਉਹ ਫਿਰ ਮੁੜ ਕੇ ਕਲੇਮ ਆਏ ਨੇ ਉਹਨਾਂ ਦੀ। ਨਹੀਂ ਤੁਸੀਂ ਇੱਥੇ ਜਦੋਂ ਸਲਾਮ ਕਬੂਲ ਕੀਤਾ ਸੀ ਤੁਹਾਡੇ ਵਾਲਦ ਸਾਹਿਬ ਨੇ ਕੀਤਾ ਸੀ? ਨਹੀਂ ਉਹ ਤੇ ਰਹਿ 2-4 ਦਿਨ ਕਰੋ ਫੋਟੋ ਹੈ ਤੁਹਾਨੂੰ ਦੱਸੀ ਗੱਲ ਦੇ। ਉਸ ਤੋਂ ਬਾਅਦ ਤੁਸੀਂ ਫਿਰ ਸਲਾਮ ਕਬੂਲ ਕੀਤਾ? ਆਇਆ ਭਾਈ ਆ ਗਿਆ। ਵੇਖ ਲਓ ਜੀ
इन्हां बजुर्गां ने इस्लाम भी कबूल किया, पाकिस्तान भी रहे। अपने वालद की भी इत्थे इन्होंने डैथ वेखी, उन्हों की मौत इत्थे हुई जो इन्होंने कहानी दसी। लेकिन ज़मीन जिहड़ी सी इन्हां दी ना उधर मिली, जिहड़े इन्हां दे रिश्तेदार गए चाचे बाबे, ना इन्हां नूं मिली इत्थे। ते फिर भी जी इन्हां उत्ते गौर करना चाहिए कि अगर इन्हां दा रकबा हले भी कागज़ां दे विच इन्हां दे नां ते बोलदा ते इन्हां नूं मिलना चाहिए। तो क्योंकि हुण भी इन्हां दी बजुर्ग असीं वेख्या हालत बड़ी कमज़ोर है, इन्हां ने बुरे हालातां दे विच रह रहे हैं दोने भाई। तो देखना चाहिए जी, इस वीडियो ते गौर करियो। अगर तो हकामे वाला यह वीडियो देखता पाया तो प्लीज़ कुछ ना कुछ इन्हां बजुर्गों बारे करना चाहिए, क्योंकि इन्हां ने भी कुर्बानियाँ दित्तियां 47 दियाँ। चाहे उस वेले हिंदू सी ब्राह्मण सन, लेकिन इन्होंने फिर भी इस्लाम कबूल किया तो पाकिस्तान वास्ते इत्थे रहे। तो बजुर्ग की कोई होर मशहूर गल, कोई मेला शेला इत्थे लगदा सी? इत्थे कोई मेला इत्थे मेरा दरबार इसे बड़ा अच्छा सी उधर लगदा है। सिया का तो इसे नाम दरबार में 4 साढ़े 5 ਜਿਹੜੇ ਤੁਹਾਡੇ ਚਾਚੇ ਬਾਬਿਆਂ ਦੇ ਬੱਚੇ ਸਨ ਉਹਨਾਂ ਦੇ ਨਾਵਾਂ ਦਾ ਪਤਾ, ਜਿਹੜੇ ਤੁਹਾਡੇ ਨਾਲ ਖੇਲਦੇ ਖੂਲਦੇ ਹੋਣ? ਨਹੀਂ ਉਹ ਤੇ ਉੱਥੇ ਸਾਂਦੇ ਸੀ ਇੱਥੇ ਨਹੀਂ ਜਦੋਂ ਇੱਥੇ ਇਕੱਠੇ ਰਹਿੰਦੇ ਹੁੰਦੇ ਸੀ? ਇਕੱਠੇ ਕਦੇ ਥੇ ਉਹ ਉੱਥੇ ਰਹਿੰਦੇ ਹਾਂ ਤਾਂ ਦੱਸਾਂਗੇ। ਸਾਡਾ ਕੱਲੇ ਘਰ ਇੱਥੇ ਆਇਆ, ਸਾਡੇ ਬਾਪ ਵੀ ਕਰ ਲਾ ਇੱਥੇ। ਤੇ ਵਾਲਦਾ ਤੁਹਾਡੀ ਇੱਥੇ ਫੌਤ ਹੋਈ? ਹਾਂ ਵਾਲਦਾ ਸਾਡੀ ਇੱਥੇ। ਅੱਛਾ ਅੱਛਾ, ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ। ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤੁਹਾਡੀ ਵੀਡੀਓ ਉੱਥੇ ਤੱਕ ਜਾਵੇ। ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅੱਲਾਹ ਤੁਹਾਡੇ ਵਿੱਚ ਤੰਦਰੁਸਤੀ ਦੇ। ਆਮੀਨ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।